ਅਮਰੀਕਾ ਦੇ ਸ਼ਾਮ ਦੇ ਬੁਲਟਨ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 30 ਅਕਤੂਬਰ ਦਿਨ ਜਿਹੜਾ ਹੈਗਾ ਜੀ ਸ਼ੁੱਕਰਵਾਰ, ਅਤੇ ਸ਼ਾਮ ਦਾ ਬੁਲਟਨ ਲੈ ਕੇ ਹਾਜ਼ਰ ਹਾਂ। ਅਤੇ ਪ੍ਰੋਗਰਾਮ ਨੂੰ ਜਿਹੜਾ ਤੁਸੀਂ ਇਸ ਟਾਈਮ ਸੁਣ ਰਹੇ ਹੋ ਪੰਜਾਬੀ ਰੇਡੀਓ USA ਦੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਵਿੱਚ ਚੱਲਦੇ ਰੇਡੀਓ ਸੈਟਸ ਦੇ ਉੱਤੇ, ਇੰਟਰਨੈਟ ਰੇਡੀਓ ਸੈਟਸ ਦੇ ਉੱਤੇ, ਆਈਫੋਨ, ਐਂਡਰੋਇਡ ਦੀਆਂ ਜਿਹੜੀਆਂ ਐਪਸ ਦੇ ਜ਼ਰੀਏ, ਪੰਜਾਬੀ ਰੇਡੀਓ USA ਦੀ ਵੈਬਸਾਈਟ ਦੇ ਜ਼ਰੀਏ, ਅਤੇ ਡਾਇਲ ਕਰਕੇ ਫ਼ੋਨ ਦੇ ਉੱਤੇ ਜਿਹੜਾ ਤੁਸੀਂ ਸੁਣ ਰਹੇ ਹੋ ਨਾਲ ਜੁੜੇ ਹੋਏ ਹੋ, ਸਭਨਾਂ ਨੂੰ ਜੀ ਆਇਆਂ ਨੂੰ, ਸਭ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਇਹਨਾਂ ਦੇ ਆਫਿਸ ਨੰਬਰ 408-272-2500 4082722500 ਦੇ ਉੱਤੇ ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਉਸ ਦੀਆਂ ਜਿਹੜੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਜਿਹੜਾ ਹੈ ਉਹ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਸੰਪਰਕ ਕਰੋ। ਨੰਬਰ 408-272-2500 ਦੇ ਉੱਤੇ। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਅਵਤਾਰ ਸਿੰਘ ਮੰਜਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਖਬਰਾਂ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕਰਦੇ ਜਾਈਏ ਤਾਂ ਇਸ ਦੇ ਵਿੱਚ ਇਲੈਕਸ਼ਨ ਦੇ ਵਿੱਚ ਸਾਰੇ ਜਣੇ ਆਪਾਂ ਹੁਣ ਜਾਣਦੇ ਹਾਂ ਵੀ ਬਹੁਤ ਹੀ ਥੋੜ੍ਹੇ ਦਿਨ, 4 ਦਿਨ ਜਿਹੜੇ ਉਹ ਰਹਿ ਗਏ ਆ। 4 ਤੋਂ ਵੀ ਤੁਸੀਂ ਹੁਣ 3 ਦਿਨ ਹੀ ਜਿਹੜਾ ਉਹ ਸਮਝ ਲਓ। ਸੋ 3-4 ਦਿਨ ਰਹਿ ਗਏ ਆ, 31, 1, 2, 3 ਅਤੇ ਅੱਜ ਦਾ ਦਿਨ ਜਿਹੜਾ ਆ ਉਹ ਤਕਰੀਬਨ ਸਮਾਪਤੀ 'ਤੇ ਆ। ਸੋ ਕਾਫੀ ਜ਼ਿਆਦਾ ਵੱਡੇ ਪੱਧਰ ਦੇ ਉੱਤੇ ਬੈਲਟ ਜਿਹੜੇ ਆ ਉਹ ਵਾਪਸ ਪਹੁੰਚ ਚੁੱਕੇ ਹੋਏ ਆ। ਉਹਨਾਂ ਦੇ ਵਿੱਚੋਂ ਕਿੰਨੇ ਠੀਕ ਹੋਣਗੇ, ਕਿੰਨੇ ਜਿਹੜੇ ਆ ਉਹ ਖਰਾਬ ਹੋਣਗੇ, ਹੁਣ ਇੱਕ ਇਹ ਵੀ ਨਵੀਂ ਚਰਚਾ ਜਿਹੜੀ ਉਹ ਛਿੜ ਚੁੱਕੀ ਹੋਈ ਆ। ਪਰ ਰਿਕਾਰਡ ਤੋੜ ਵੋਟਿੰਗ ਜਿਹੜੀ ਆ ਉਹ ਇਸ ਟਾਈਮ ਅਮਰੀਕਾ ਦੇ ਜਿਹੜੇ ਰੀਸੈਂਟ ਇਤਿਹਾਸ ਦੇ ਵਿੱਚ ਉਹ ਦੇਖੀ ਗਈ ਹੈਗੀ ਆ। ਟੈਕਸਸ ਦੇ ਬਾਰੇ ਆਪਾਂ ਜਿੱਦਾਂ ਆਲਰੇਡੀ ਦੱਸਿਆ ਸੀਗਾ ਵੀ 9 ਮਿਲੀਅਨ ਬੈਲਟ ਜਿਹੜੇ ਆ ਉਹ ਵੋਟਾਂ ਆ ਉਹ ਇਸ ਟਾਈਮ ਪੈ ਚੁੱਕੀਆਂ ਹੋਈਆਂ ਨੇ। 2016 ਦੇ ਵਿੱਚ ਅਰਲੀ ਵੋਟਿੰਗ ਅਤੇ ਵੋਟਿੰਗ ਡੇ ਵਾਲੇ ਦਿਨ ਨੂੰ ਮਿਲਾ ਕੇ ਵੀ ਉਸ ਤੋਂ ਵੱਧ ਜਿਹੜੀਆਂ ਵੋਟਾਂ ਆ ਆਲਰੇਡੀ ਉੱਥੇ ਹੋ ਚੁੱਕੀਆਂ ਹੋਈਆਂ ਨੇ। ਇਸ ਟਾਈਮ ਇਹ ਜਿਹੜੀ ਨਵੀਂ ਸਟ੍ਰੈਟਜੀ ਜਿਹੜੀ ਰਿਪਬਲਿਕਨ ਪਾਰਟੀ ਵੱਲੋਂ ਦੇਖਣ ਨੂੰ ਜਿਹੜੀ ਮਿਲ ਰਹੀ ਆ, ਪਿਛਲੇ ਦਿਨਾਂ 'ਚ ਦੇਖਿਆ ਸੀ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਇਹ ਸਟ੍ਰੈਟਜੀ ਸੀਗੀ ਵੀ ਬੈਲਟਸ ਕਿਹੜੇ ਕਾਊਂਟ ਹੋਣੇ ਚਾਹੀਦੇ ਆ, ਕਦੋਂ ਤੱਕ ਕਾਊਂਟ ਹੋਣੇ ਚਾਹੀਦੇ ਆ। ਅਤੇ ਕਹਿੰਦੇ ਵੀ ਹੁਣ ਉਹਨਾਂ ਨੇ ਆਪਣੀ ਲੀਗਲ ਸਟ੍ਰੈਟਜੀ ਦੇ ਵਿੱਚ ਜਿਹੜਾ ਉਹ ਸ਼ਿਫਟ ਲਿਆਂਦਾ ਆ ਵੀ ਜਿਹੜੇ ਵੀ ਹੁਣ ਚੈਲੰਜ ਕਰਨਗੇ ਬੈਲਟਸ ਨੂੰ ਵੀ ਕਿਹੜੇ ਕਿਹੜੇ ਬੈਲਟ ਕਾਊਂਟ ਹੋਣੇ ਚਾਹੀਦੇ ਆ। ਸਭ ਨੂੰ ਯਾਦ ਹੋਣਾ ਆ ਬੁਸ਼ ਅਤੇ ਅਲ ਗੋਰ ਦੀ ਜਿਹੜੀ ਇਲੈਕਸ਼ਨ ਆ ਉਹ ਡਿੰਪਲ ਚੈਡਸ ਨੂੰ ਲੈ ਕੇ ਜਿਹੜੀ ਉਦੋਂ ਫਸੀ ਰਹੀ ਸੀ। ਫਲੋਰੀਡਾ ਨੇ ਬਾਅਦ ਦੇ ਵਿੱਚ ਉਹ ਦੱਸਿਆ ਸੀਗਾ ਵੀ ਬੁਸ਼ ਜਿਹੜਾ ਆ ਉਹ ਜੇਤੂ ਰਿਹਾ ਸੀਗਾ। ਸੋ ਇੱਦਾਂ ਦੀਆਂ ਚੀਜ਼ਾਂ ਆਪਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਸੁਣਨ ਨੂੰ ਮਿਲ ਸਕਦੀਆਂ। ਸੋ ਦੋਨੋਂ ਹੀ ਪਾਰਟੀਆਂ ਚਾਹੁੰਣਗੇ ਵੀ ਜਿਹਦੇ ਜ਼ਿਆਦਾ ਵੋਟਿੰਗ ਪਈ ਉਹ ਕਹੂਗਾ ਵੀ ਨਹੀਂ ਜੀ ਠੀਕ ਆ, ਅਤੇ ਜਿਹਦੇ ਘੱਟ ਹੋਊਗਾ ਉਹ ਉਹਨਾਂ ਦੀ ਟਰਾਈ ਹੋਊਗੀ ਵੀ ਨਹੀਂ ਜਿਹੜੀਆਂ ਉਹਨਾਂ ਦੀਆਂ ਚੱਲ ਰਹੀਆਂ ਵੋਟਸ ਹੈਗੀਆਂ, ਬੈਲਟਸ ਆ, ਉਹ ਘੱਟ ਜਿਹੜੇ ਉਹ ਕਾਊਂਟ ਹੋਣ। ਸੋ ਇਹ ਕਹਿੰਦੇ ਵੀ ਅਮਰੀਕਾ ਦੇ ਇਤਿਹਾਸ ਦੇ ਵਿੱਚ ਕਾਫੀ ਜ਼ਿਆਦਾ ਡਿਵਾਈਸਿਵ ਜਿਹੜੀਆਂ ਆ, ਮਤਲਬ ਇੱਕ ਹਿਸਾਬ ਦੇ ਨਾਲ ਵੱਖਰਾ ਇੱਕ ਦੂਜੇ ਤੋਂ ਕਰਨ ਵਾਲੀਆਂ, ਇੱਕ ਦੂਜੇ ਤੋਂ ਦੂਰ ਕਰਨ ਵਾਲੀਆਂ ਜਿਹੜੀਆਂ ਇਲੈਕਸ਼ਨਸ ਆ ਉਹ ਦੇਖੀਆਂ ਗਈਆਂ ਨੇ। ਨੈਸ਼ਨਲ ਗਾਰਡ ਕਹਿੰਦੇ ਅਨਰੈਸਟ ਦੇ ਲਈ ਤਿਆਰੀ ਕਰ ਰਿਹਾ ਆ। ਸਵੇਰੇ ਤੁਹਾਨੂੰ ਜਿੱਦਾਂ ਆਪਾਂ ਦੱਸਿਆ ਸੀਗਾ ਬਹੁਤ ਸਾਰੇ ਥਾਵਾਂ ਦੇ ਉੱਤੇ, ਸ਼ਹਿਰਾਂ ਦੇ ਵਿੱਚ ਜਿੱਥੇ ਪ੍ਰੋਟੈਸਟ ਹੋਣ ਦੇ ਜਾਂ ਹਿੰਸਾ ਹੋਣ ਦੇ ਜਿਹੜੇ ਖਤਰੇ ਆ, ਉੱਥੋਂ ਦੇ ਬਿਜ਼ਨਸ ਆਲਰੇਡੀ ਜਿਹੜੇ ਬੋਰਡ ਅਪ ਉਹਨਾਂ ਨੇ ਕਰਨਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੋਇਆ ਆ। ਸੋ ਇਹ ਇਸ ਟਾਈਮ ਚਰਚਾ ਜਿਹੜੀ ਆ ਉਹ ਤੇਜ਼ ਜਿਹੜੀ ਉਹ ਬਣੀ ਪਈ ਹੈਗੀ ਆ। ਉੱਧਰ ਅਗਲੀ ਜਿਹੜੀ ਖਬਰ ਇਲੈਕਸ਼ਨ ਦੇ ਨਾਲ ਹੀ ਸੰਬੰਧਿਤ ਆ, ਉਹ ਮਜ਼ੂਰੀ ਦੇ ਇੱਕ ਜਿਹੜੇ ਹਿੱਸੇ ਦੇ ਵਿੱਚੋਂ ਆ ਰਹੀ ਆ। ਗੈਲੀਨਾ ਕਰਕੇ ਜਿਹੜਾ ਉੱਥੇ ਦਾ ਇੱਕ ਹੈਗਾ ਜਿੱਥੇ ਵੋਟਰਸ ਆਉਣਗੇ, ਉਸ ਕੋਰਟ ਹਾਊਸ ਦੇ ਵਿੱਚ ਇੱਕ ਨਿਊਜ਼ ਯਾਨੀ ਕਿ ਫਾਂਸੀ ਦਾ ਫੰਦਾ ਜਿਹੜਾ ਆ ਉਹ ਉੱਥੇ ਲਟਕਦਾ ਹੋਇਆ ਉਹਨਾਂ ਨੇ ਨੁਮਾਇਸ਼ ਦੇ ਉੱਤੇ
ਲਾਇਆ ਹੋਇਆ ਆ। ਅਤੇ ਹੁਣ ਮਜ਼ੂਰੀ ਵਾਲੇ ਅਫੀਸ਼ੀਅਲਸ ਇਹ ਕਹਿ ਰਹੇ ਆ ਵੀ ਉਸ ਨੁਮਾਇਸ਼ ਵਾਲੇ ਜਿਹੜੇ ਨੂੰ ਫਾਂਸੀ ਦੇ ਜਿਹੜਾ ਫੰਦਾ ਆ ਦਿਖਾਉਣ ਨੂੰ ਜਿਹੜਾ ਲਾਇਆ ਗਿਆ ਆ ਉਸ ਵੋਟਿੰਗ ਸਾਈਟ ਦੇ ਵਿੱਚ ਉਸ ਨੂੰ ਉਹ ਢੱਕਿਆ ਜਾਵੇਗਾ। ਦੱਸਦੇ ਜਾਈਏ ਵੀ ਇੱਥੇ ਜਿਹੜੇ ਖਾਸ ਕਰਕੇ ਅਫਰੀਕਨ ਅਮੈਰੀਕਨ ਮੂਲ ਦੇ ਲੋਕਾਂ ਦੇ ਨਾਲ ਜੇ ਉਹਨਾਂ ਦੇ ਇਰਦ ਗਿਰਦ ਜਿਹੜਾ ਇੱਦਾਂ ਕੋਈ ਦਿਖਾਇਆ ਜਾਂਦਾ ਤਾਂ ਇਹਦਾ ਮਤਲਬ ਉਹਨਾਂ ਦਾ ਹੁੰਦਾ ਵੀ ਤੁਹਾਡੀ ਲਿੰਚਿੰਗ ਜਿਹੜੀ ਉਹ ਕੀਤੀ ਜਾ ਸਕਦੀ ਹੈ, ਵੀ ਤੁਹਾਨੂੰ ਜਿਹੜਾ ਉਹ ਮਾਰਿਆ ਜਾ ਸਕਦਾ, ਜਾਂ ਕਈਆਂ ਨੂੰ ਇੱਦਾਂ ਉਹਨਾਂ ਨੇ ਮਾਰਿਆ ਵੀ ਹੈਗਾ ਸੀਗਾ। ਅੱਜ ਤੋਂ ਜਿਹੜਾ ਕਾਫੀ ਸਮਾਂ ਜਿਹੜਾ ਪਹਿਲਾਂ ਕਈ ਦਹਾਕੇ ਪਹਿਲਾਂ ਇੱਦਾਂ ਦਾ ਕੰਮ ਜਿਹੜਾ ਉਦੋਂ ਚੱਲਦਾ ਸੀਗਾ। ਸੋ ਉਸੇ ਚੀਜ਼ ਨੂੰ ਦੇਖਦੇ ਹੋਏ ਇਹਨਾਂ ਨੇ ਕਿਹਾ ਵੀ ਅਸੀਂ ਉਸ ਨੂੰ ਰੋਕ ਕੇ ਰੱਖਾਂਗੇ। ਅੱਜ ਜੋ ਬਾਈਡਨ ਮਿਨੇਸੋਟਾ ਦੇ ਵਿੱਚ ਆਪਣੀ ਕਾਰ ਦੀ ਰੈਲੀ ਕਰ ਰਿਹਾ ਸੀ, ਉਸ ਟਾਈਮ ਜਿਹੜਾ ਜੋ ਬਾਈਡਨ ਕਾਫੀ ਜ਼ਿਆਦਾ ਅਨੋਏ ਕਹਿੰਦੇ ਆ ਉਹ ਹੋ ਗਿਆ ਜਦੋਂ ਇੱਕ ਪ੍ਰੋ ਟਰੰਪ ਪ੍ਰੋਟੈਸਟਰ ਜਿਹੜੇ ਆ ਉਹਨਾਂ ਨੇ ਉਸ ਦੀ ਕਾਰ ਰੈਲੀ 'ਚ ਆ ਕੇ ਹੌਂਕ ਵਜਾਉਣੇ, ਹਾਰਨ ਵਜਾਉਣੇ ਜਿਹੜੇ ਆ ਉਹ ਸ਼ੁਰੂ ਕਰ ਦਿੱਤੇ। ਬਾਈਡਨ ਦੇ ਕੋਲੋਂ ਕਹਿੰਦੇ ਵਿਜ਼ੀਬਲੀ ਉਹ ਦਿਖ ਰਿਹਾ ਸੀਗਾ ਵੀ ਬਹੁਤ ਫਿਕਰ ਦੇ ਵਿੱਚ ਵੀ ਸੀਗਾ, ਅਤੇ ਉਹਦੇ ਕੋਲੋਂ ਕਾਬੂ 'ਚ ਨਹੀਂ ਸੀ ਜਿਹੜੇ ਉਹ ਲੋਕ ਆ ਰਹੇ। ਅਤੇ ਆਪਣੀਆਂ ਇਹ ਗੱਲਾਂ ਕਰਦੇ ਕਰਦੇ ਉਸ ਨੇ ਕਿਹਾ ਵੀ ਦੇਖੋ ਇਹ ਅਗਲੀ ਫੋਕਸ ਜਿਹੜੇ ਆ ਆਪਣਾ ਹੌਰਨ ਆ ਉਹ ਵਜਾਉਣ ਜਿਹੜੇ ਨਹੀਂ ਹਟ ਰਹੇ। ਉਹਨੇ ਕਿਹਾ ਵੀ ਇਹ ਪੋਲਾਈਟ ਨਹੀਂ ਹੈਗੇ, ਜੇ ਉੱਦਾਂ ਹੀ ਜਿੱਦਾਂ ਰਾਸ਼ਟਰਪਤੀ ਟਰੰਪ ਜਿਹੜਾ ਆ ਉਹ ਪੋਲਾਈਟ ਨਹੀਂ ਹੈਗਾ। ਸੋ ਜਿਹੜੇ ਟਰੰਪ ਦੇ ਜਿਹੜੇ ਸਪੋਰਟਰ ਆ ਇਹਨਾਂ ਦੇ ਜਿਹੜੇ ਰੈਲੀ ਦੇ ਵਿੱਚ ਆਪਣੇ ਟਰੰਪ ਦੇ ਝੰਡੇ ਲੈ ਕੇ ਤਕਰੀਬਨ 100 ਯਾਰਡ ਦੂਰ ਜਿਹੜੇ ਉਹ ਖੜ੍ਹੇ ਸੀਗੇ ਜਿੱਥੋਂ ਇਹ ਬੋਲ ਰਿਹਾ ਸੀਗਾ, ਅਤੇ ਉਦੋਂ ਉਹਨਾਂ ਨੇ ਬਾਅਦ ਦੇ ਵਿੱਚ ਹੌਰਨ ਵਜਾਉਣੇ ਜਿਹੜੇ ਸ਼ੁਰੂ ਕਰ ਦਿੱਤੇ, ਅਤੇ ਫਿਰ ਨਾਲ ਉਹਨਾਂ ਨੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ 4 more years ਜਦੋਂ ਬਾਈਡਨ ਬੋਲ ਰਿਹਾ ਸੀਗਾ। ਅਤੇ ਉਸ ਦੇ ਦੌਰਾਨ ਹੀ ਜਿਹੜਾ ਆ ਜੋ ਬਾਈਡਨ ਕਹਿ ਲਓ ਵੀ ਉਹਦੇ ਤੜਥੱਲੀ ਜਿਹੜੀ ਉਹ ਮੱਚ ਗਈ, ਅਤੇ ਉਹਨੂੰ ਪਤਾ ਨਾ ਲੱਗੇ ਵੀ ਉਹ ਕੀ ਕਰਨਾ ਆ, ਕਿਵੇਂ ਕਰਨਾ ਹੈ, ਅਤੇ ਫਿਰ ਉਸਨੇ ਅਗਲੀ ਸ਼ਬਦ ਵਰਤ ਲਿਆ। ਅਤੇ ਇਸੇ ਨੂੰ ਦੇਖਦੇ ਹੋਏ ਟਰੰਪ ਕੈਂਪੇਨ ਨੇ ਜਿਹੜਾ ਝਟਪਟ ਹੀ ਟਵਿੱਟਰ ਦੇ ਉੱਤੇ ਇਸ ਚੀਜ਼ ਨੂੰ ਚੱਕਿਆ। ਉਹਨਾਂ ਨੇ ਕਿਹਾ ਵੀ ਦੇਖੋ ਜੋ ਬਾਈਡਨ ਕਿੱਦਾਂ ਜਿਹੜਾ ਗੁੱਸੇ ਦੇ ਵਿੱਚ ਆਇਆ ਆ, ਅਤੇ ਮਿਨੇਸੋਟਾ ਦੇ ਟਰੰਪ ਸਪੋਰਟਰਸ ਆ ਉਹਨਾਂ ਨੂੰ ਇਹ ਅਗਲੀ ਕਹਿ ਰਿਹਾ ਹੈਗਾ ਆ। ਸੋ ਇਹ ਜਿਹੜਾ ਆ ਘਟਨਾ ਜਿਹੜੀ ਆ ਇਸ ਤਰੀਕੇ ਨਾਲ ਵਾਪਰੀ। ਜੋ ਬਾਈਡਨ ਦੀ ਕਹਿ ਲਓ ਵੀ ਅੰਡਰ ਦਾ ਸਕਿਨ ਬੜੀ ਜਲਦੀ ਜਿਹੜੇ ਰਾਸ਼ਟਰਪਤੀ ਟਰੰਪ ਦੇ ਜਿਹੜੇ ਸਪੋਰਟਰ ਆ ਉਹ ਗਏ, ਅਤੇ ਉਹ ਵਿਜ਼ੀਬਲੀ ਜਿਹੜਾ ਆ ਗੁੱਸੇ ਦੇ ਵਿੱਚ ਉਹ ਨਜ਼ਰ ਆਇਆ ਹੈਗਾ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ ਤਾਂ ਇਸ ਦੇ ਵਿੱਚ ਇਹ ਖਬਰ ਜਿਹੜੀ ਉਹ ਆ ਰਹੀ ਆ ਵੀ ਲੂਜ਼ੀਆਨਾ ਦੇ ਵਿੱਚ ਜਿੱਥੇ ਹਰੀਕੇਨ ਜ਼ੈਟਾ ਜਿਹੜਾ ਉਹ ਆਇਆ ਹੈਗਾ ਆ, ਇਸ ਟਾਈਮ ਉੱਥੇ ਵੀ ਤਕਰੀਬਨ 3.25 ਲੱਖ ਘਰ ਬਿਜਲੀ ਤੋਂ ਬਗੈਰ ਨੇ। ਅਤੇ ਹੁਣ ਇਲੈਕਸ਼ਨ ਦਾ ਵੀ ਜਿਹੜਾ ਨਾਲ ਦੇ ਨਾਲ ਹੀ ਸਮਾਂ ਜਿਹੜਾ ਉਹ ਚੱਲ ਰਿਹਾ ਆ। ਲੂਜ਼ੀਆਨਾ ਦੇ ਜਿਹੜੇ ਵੋਟਿੰਗ ਰਾਈਟਸ ਦੇ ਐਕਟਿਵਿਸਟ ਹੈਗੇ ਨੇ ਉਹ ਕਹਿ ਰਹੇ ਨੇ ਵੀ ਐਬਸੈਂਟੀ ਬੈਲਟ ਡੈਡਲਾਈਨਸ ਆ ਉਸ ਨੂੰ ਐਕਸਟੈਂਡ ਕਰਨਾ ਚਾਹੀਦਾ ਆ ਹਰੀਕੇਨ ਜ਼ੈਟਾ ਨੂੰ ਜਿਹੜਾ ਉਹ ਮੁੱਖ ਰੱਖਦੇ ਹੋਏ, ਵੀ ਬਹੁਤ ਸਾਰੇ ਲੋਕ ਆ ਉਹ ਇਹ ਨਹੀਂ ਤਾਂ ਵੋਟ ਪਾਉਣ ਤੋਂ ਵਾਂਝੇ ਜਿਹੜੇ ਉਹ ਰਹਿ ਜਾਣਗੇ। ਸੋ ਪਰ ਕਹਿੰਦੇ ਵੀ ਘੱਟ ਚਾਂਸ ਨੇ ਵੀ ਇਸ ਐਬਸੈਂਟੀ ਬੈਲਟ ਦੀ ਜਿਹੜੀ ਡੈਡਲਾਈਨ ਆ ਉਸ ਨੂੰ ਜਿਹੜਾ ਉਹ ਅੱਗੇ ਵਧਾਇਆ ਜਾਵੇ। ਉੱਦਾਂ ਉਹਨਾਂ ਨੇ ਕਿਹਾ ਸੀਗਾ ਵੀ ਇੱਕ ਦਿਨ ਜਿਹੜਾ ਆ ਉਸ ਨੂੰ ਅੱਗੇ ਐਕਸਟੈਂਡ ਕਰਨਾ ਚਾਹੀਦਾ ਹੈਗਾ ਆ। ਅੱਜ ਰਾਸ਼ਟਰਪਤੀ ਟਰੰਪ ਨੇ ਵੀ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀਆਂ ਉਹ ਰੈਲੀਜ਼ ਕੀਤੀਆਂ, ਬੈਕ ਟੂ ਬੈਕ ਜਿਹੜੀਆਂ ਉਹ ਰੈਲੀਜ਼ ਕੀਤੀਆਂ। ਮਿਡ ਵੈਸਟ ਦੇ ਵਿੱਚ ਇਸ ਟਾਈਮ ਪਹੁੰਚੇ ਹੋਏ ਨੇ ਦੋਨੋਂ ਹੀ ਜਿਹੜੇ ਕੈਂਪੇਨ ਕਰ ਰਹੇ ਨੇ ਕੈਂਡੀਡੇਟ। ਅਤੇ ਮਿਡ ਵੈਸਟ ਦੀ ਰੈਲੀ ਦੇ ਦੌਰਾਨ ਉਹਨਾਂ ਨੇ ਇੱਕ ਵਾਰੀ ਫਿਰ ਡਾਕਟਰਾਂ ਦੇ ਉੱਤੇ ਇਹ ਕਥਿਤ ਦੋਸ਼ ਜਿਹੜੇ ਲਾਏ ਆ ਵੀ ਉਹਨਾਂ ਨੇ ਕੋਵਿਡ ਦੀਆਂ ਜਿਹੜੀਆਂ ਡੈਥਸ ਆ ਉਹਨਾਂ ਨੂੰ ਇਨਫਲੇਟ ਕਰਕੇ ਜਿਹੜਾ ਉਹ ਦੱਸਿਆ ਹੈਗਾ ਆ। ਜਿਸ ਦੌਰਾਨ ਇਹ ਗੱਲਾਂ ਜਿਹੜੇ ਉਹ ਕਰ ਰਹੇ ਸੀਗੇ ਮੇਕ ਅਮੈਰੀਕਾ ਗ੍ਰੇਟ ਅਗੇਨ ਦੀ ਜਿਹੜੀ ਉਹ ਰੈਲੀ ਆ ਉਸ ਦੇ ਦੌਰਾਨ, ਅਤੇ ਪਿੱਛੇ ਜਿਹੜੇ ਲੋਕਾਂ ਨੇ ਸੁਪਰਮੈਨ ਦੇ ਜਿਹੜੇ ਆ ਉਹ ਨਾਅਰੇ ਲਾਉਣੇ ਜਿਹੜੇ ਸ਼ੁਰੂ ਕਰ ਦਿੱਤੇ। ਉਹਨਾਂ ਦਾ ਇਹ ਭਾਵ ਸੀਗਾ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਕੋਵਿਡ ਦੇ ਉੱਤੇ ਜਿੱਤ ਪ੍ਰਾਪਤ ਕਰਕੇ ਜਿਹੜੇ ਆ ਉਹ ਆਏ ਨੇ, ਅਤੇ ਆਪ ਖੁਦ ਜਿਹੜੇ ਆ ਉਹ ਸੁਪਰਮੈਨ ਹੈਗੇ ਨੇ। ਸੋ ਇਹ ਜਿਹੜੀਆਂ ਰਾਸ਼ਟਰਪਤੀ ਟਰੰਪ ਦੀ ਰੈਲੀ ਦੇ ਦੌਰਾਨ ਇੱਦਾਂ ਦੇ ਸਲੋਗਨ ਜਿਹੜੇ ਉਹ ਸੁਣਨ ਨੂੰ ਮਿਲੇ ਨੇ। ਅਤੇ ਅਗਲੀ ਜਿਹੜੀ ਗੱਲ ਕਰੀਏ ਫਲੋਰੀਡਾ ਦੇ ਵਿੱਚ ਇੱਕ ਜਿਹੜੀ ਯੂਨੀਵਰਸਿਟੀ ਆਫ ਫਲੋਰੀਡਾ ਦੀ ਇੱਕ ਰਿਸਰਚ ਦੇ ਮੁਤਾਬਕ ਉਹਨਾਂ ਦਾ ਇਹ ਦਾਅਵਾ ਹੈਗਾ ਆ ਵੀ ਜਿਹੜੇ ਬੈਲਟਸ ਰਿਜੈਕਟ ਹੋ ਰਹੇ ਨੇ
ਉਹ ਕਹਿੰਦੇ ਵੀ ਜਿਹੜੇ ਯੰਗ ਵੋਟਰਸ ਜਾਂ ਜਿਹੜੇ ਵੋਟਰਸ ਆਫ ਕਲਰ ਨੇ ਉਹਨਾਂ ਦੇ ਜਿਹੜੇ ਬੈਲਟਸ ਆ ਉਹ ਚਿੱਟਿਆਂ ਜਿਹੜੇ ਲੋਕ ਆ ਮੂਲ ਦੇ ਲੋਕਾਂ ਦੇ ਮੁਕਾਬਲੇ ਦੁੱਗਣੇ ਜਿਹੜੇ ਆ ਉਹਨਾਂ ਨੂੰ ਫਲੈਗ ਕੀਤਾ ਜਾ ਰਿਹਾ ਆ ਜਾਂ ਉਹਨਾਂ ਵਿੱਚ ਜਿਹੜੀਆਂ ਪ੍ਰੋਬਲਮ ਆ ਉਹ ਪਾਈਆਂ ਜਾ ਰਹੀਆਂ ਹੈਗੀਆਂ ਆ। ਇਹਨਾਂ ਨੂੰ ਡੈਫੀਸ਼ੀਐਂਟ ਬੈਲਟਸ ਜਿਹੜੇ ਆ ਉਹ ਆਖਿਆ ਜਾਂਦਾ ਆ। ਅਤੇ ਕਹਿੰਦੇ ਵੀ ਜਦੋਂ ਉਹਨਾਂ ਨੂੰ ਇਸ ਤਰੀਕੇ ਨਾਲ ਫਲੈਗ ਕੀਤਾ ਜਾਂਦਾ ਆ ਜਾਂ ਕਿਸੇ ਦੇ ਸਿਗਨੇਚਰ ਮਿਸਿੰਗ ਹੁੰਦੇ ਆ ਜਾਂ ਉਹਦੇ ਨਾਲ ਮੈਚ ਜਿਹੜੇ ਉਹ ਨਹੀਂ ਕਰ ਰਹੇ ਹੁੰਦੇ ਤਾਂ ਉਹਨਾਂ ਦੇ ਕੋਲ ਕਹਿੰਦੇ 5 ਨਵੰਬਰ ਜਿਹੜੇ ਸ਼ਾਮ 5 ਵਜੇ ਤੱਕ ਮੌਕਾ ਹੁੰਦਾ ਆ ਵੀ ਆਪਣੇ ਉਸ ਬੈਲਟ ਨੂੰ ਜਿਹੜਾ ਉਹ ਠੀਕ ਕਰ ਸਕਣ। ਯੂਨੀਵਰਸਿਟੀ ਫਲੋਰੀਡਾ ਨੇ ਕਿਹਾ ਆ ਵੀ ਚਿੱਟਿਆਂ ਦੇ ਮੁਕਾਬਲੇ ਡਬਲ ਜਿਹੜੇ ਦੁੱਗਣੇ ਜਿਹੜੇ ਆ ਉਹਨਾਂ ਲੋਕਾਂ ਦੇ ਬੈਲਟਸ ਨੇ ਜਿਨ੍ਹਾਂ 'ਚ ਬਲੈਕ ਅਤੇ ਹਿਸਪੈਨਿਕ ਆਉਂਦੇ ਨੇ ਜਿਨ੍ਹਾਂ ਨੂੰ ਸਾਈਡ ਦੇ ਉੱਤੇ ਜਿਹੜਾ ਆ ਉਹ ਰੱਖਿਆ ਗਿਆ ਆ ਜਿਨ੍ਹਾਂ ਨੂੰ ਫਲੈਗ ਕੀਤਾ ਗਿਆ ਹੈਗਾ ਆ। ਇਸੇ ਤਰੀਕੇ ਦੇ ਨਾਲ ਫਲੋਰੀਡਾ ਦੇ ਵਿੱਚ ਜਿਹੜੇ ਵੋਟਰਸ ਅਤੇ ਪੋਲ ਵਰਕਰਸ ਆ ਕਹਿੰਦੇ ਵੀ ਉਹਨਾਂ ਨੂੰ ਇਹ ਲਾਜ਼ਮੀ ਨਹੀਂ ਕੀਤਾ ਜਾ ਸਕਦਾ ਵੀ ਪੋਲਿੰਗ ਲੋਕੇਸ਼ਨਸ ਦੇ ਉੱਤੇ ਉਹ ਮਾਸਕ ਪਾ ਕੇ ਰੱਖਣ। ਇਹ ਉੱਥੋਂ ਦੀ ਇੱਕ ਫੈਡਰਲ ਕੋਰਟ ਦੇ ਵਿੱਚ ਇਹ ਮਸਲਾ ਜਿਹੜਾ ਉਹ ਗਿਆ ਸੀਗਾ ਜਿੱਥੇ ਉੱਥੋਂ ਦੇ ਫੈਡਰਲ ਕੋਰਟ ਦੇ ਜੱਜ ਉਹਨਾਂ ਨੇ ਕਿਹਾ ਵੀ ਜਿਹੜੇ ਟੈਕਸਸ ਦੇ ਜਿਹੜੇ ਵੋਟਰਸ ਅਤੇ ਪੋਲ ਵਰਕਰਸ ਆ ਉਹਨਾਂ ਦੇ ਉੱਤੇ ਇਹ ਲਾਜ਼ਮੀ ਨਹੀਂ ਕੀਤਾ ਜਾ ਸਕਦਾ ਵੀ ਉਹ ਮਾਸਕ ਜਿਹੜੇ ਉਹ ਪਾਏ ਜਾ ਸਕਣ। ਟੈਕਸਸ ਦੇ ਜਿਹੜੇ ਗਵਰਨਰ ਗ੍ਰੈਗ ਐਲਬਰਟ ਆ ਉਹਨਾਂ ਨੇ ਆਰਡਰ ਕੀਤਾ ਹੈ ਆਪਣੇ ਰੈਜ਼ੀਡੈਂਟਸ ਨੂੰ ਵੀ ਮੋਸਟ ਆਫ ਦਾ ਰੈਜ਼ੀਡੈਂਟਸ ਜਿਹੜੇ ਉਹ ਮਾਸਕ ਪਾ ਕੇ ਜਾਣ ਪਬਲਿਕ ਪਲੇਸਿਸ ਦੇ ਵਿੱਚ। ਜੁਲਾਈ ਦੇ ਵਿੱਚ ਉਹਨਾਂ ਨੇ ਇਹ ਆਰਡਰ ਕੀਤਾ ਸੀਗਾ ਅਤੇ ਉਸ ਟਾਈਮ ਵੀ ਉਦੋਂ ਉਹਨਾਂ ਨੇ ਪੋਲਿੰਗ ਪਲੇਸਿਸ ਦੀ ਐਕਸੈਪਸ਼ਨ ਜਿਹੜੀ ਆ ਉਹ ਰੱਖੀ ਸੀਗੀ। ਸੋ ਉਸੇ ਹੀ ਐਕਸੈਪਸ਼ਨ ਦੇ ਉੱਤੇ ਜਿਹੜੇ ਡੈਮੋਕਰੇਟਸ ਆ ਉਹਨਾਂ ਨੇ ਕਿਹਾ ਸੀਗਾ ਵੀ ਨਹੀਂ ਇਸ ਦੀ ਐਕਸੈਪਸ਼ਨ ਨਹੀਂ ਹੋਣੀ ਚਾਹੀਦੀ। ਉੱਥੇ ਵੀ ਜਿਹੜੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਮਾਸਕ ਜਿਹੜਾ ਉਹ ਪਾਉਣ ਦੀ ਇਜਾਜ਼ਤ ਹੋਣੀ ਚਾਹੀਦੀ। ਇਨਫੈਕਟ ਉਹ ਕਹਿੰਦੇ ਸੀਗੇ ਵੀ ਲਾਜ਼ਮੀ ਜਿਹੜਾ ਉਹ ਕੀਤਾ ਜਾਵੇ ਪਰ ਅਦਾਲਤ ਨੇ ਕਿਹਾ ਵੀ ਇਸ ਤਰੀਕੇ ਦੇ ਨਾਲ ਕਰਨ ਦੀ ਕੋਈ ਵੀ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ। ਅਗਲੀ ਜਿਹੜੀ ਵੋਟਿੰਗ ਦੇ ਨਾਲ ਹੀ ਸੰਬੰਧਿਤ ਜੇ ਆਪਾਂ ਗੱਲ ਕਰਦੇ ਜਾਈਏ ਇਲੈਕਸ਼ਨਸ ਦੇ ਨਾਲ ਹੀ ਤਾਂ ਸਵਿੰਗ ਸਟੇਟ ਦੇ ਜਿਹੜੇ ਵੋਟਰਸ ਆ ਉਹ ਇਸ ਟਾਈਮ ਬਹੁਤ ਜ਼ਿਆਦਾ ਦੁਚਿੱਤੀ ਦੇ ਵਿੱਚ ਜਿਹੜੇ ਉਹ ਫਸੇ ਪਏ ਨੇ। ਜਿਹੜੀਆਂ ਬੈਟਲ ਗਰਾਊਂਡ ਦੀਆਂ ਸਟੇਟ ਵਾਲੇ ਆ ਵੀ ਉਹ ਕੀ ਅਜੇ ਵੀ USPS ਦੇ ਜ਼ਰੀਏ ਆਪਣੀਆਂ ਬੈਲਟ ਆ ਉਹਨਾਂ ਨੂੰ ਰਿਟਰਨ ਕਰਨ ਵਾਪਸ ਘੱਲਣ ਜਾਂ ਖੁਦ ਜਿਹੜਾ ਉਹ ਜਾਣ। ਬਹੁਤ ਸਾਰੇ ਥਾਵਾਂ ਦੇ ਉੱਤੇ ਬੈਟਲ ਗਰਾਊਂਡ ਸਟੇਟਸ ਜਿਨ੍ਹਾਂ ਦੇ ਵਿੱਚ ਵਿਸਕੌਨਸਨ ਜਾਂ ਹੋਰ ਕਈ ਸੂਬੇ ਜਿਹੜੇ ਉਹ ਆ ਰਹੇ ਨੇ ਉੱਥੇ ਤਾਂ ਜਿਹੜੀ ਡੈਮੋਕਰੇਟ ਪਾਰਟੀ ਨੇ ਖਾਸ ਕਰਕੇ ਆਪਣੇ ਜਿਹੜੇ ਵੋਟਰਸ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਆ ਵੀ ਤੁਸੀਂ USPS ਦੇ ਜ਼ਰੀਏ ਜਿਹੜੇ ਆ ਬੈਲਟ ਨੂੰ ਵਾਪਸ ਜਿਹੜਾ ਉਹ ਨਾ ਘੱਲੋ, ਉਸ ਦੀ ਬਜਾਏ ਤੁਸੀਂ ਖੁਦ ਜਿਹੜਾ ਆਪਣਾ ਬੈਲਟ ਆ ਉਸ ਨੂੰ ਵਾਪਸ ਛੱਡ ਕੇ ਆਓ ਤਾਂ ਜੋ ਸਮੇਂ ਸਿਰ ਜਿਹੜਾ ਆ ਉਹ ਤੁਹਾਡਾ ਬੈਲਟ ਆ ਉੱਥੇ ਪਹੁੰਚ ਸਕੇ ਅਤੇ ਉਸ ਦੀ ਜਿਹੜੀ ਗਿਣਤੀ ਆ ਉਹ ਹੋ ਸਕੇ। ਪਿਛਲੇ ਕਹਿੰਦੇ 5 ਦਿਨਾਂ ਦੇ ਵਿੱਚ ਜਿਹੜਾ ਔਨ ਟਾਈਮ ਬੈਲਟ ਦਾ ਜਿਹੜਾ ਰੇਟ ਆ 17 ਜਿਹੜੀਆਂ ਪੋਸਟਲ ਡਿਸਟ੍ਰਿਕਟਸ ਹੈਗੀਆਂ ਨੇ ਬੈਟਲ ਗਰਾਊਂਡ ਸਟੇਟਸ ਦੇ ਵਿੱਚ ਉਹਦੇ ਵਿੱਚੋਂ 90% ਜਿਹੜਾ ਉਹ ਹੋ ਰਿਹਾ ਆ ਜਿਹੜਾ ਕਿ ਕਹਿੰਦੇ ਨੈਸ਼ਨਲ ਐਵਰੇਜ ਦੇ ਨਾਲੋਂ ਤਕਰੀਬਨ 6% ਘੱਟ ਹੈਗਾ। ਯਾਨੀ ਕਿ ਬੈਟਲ ਗਰਾਊਂਡ ਸਟੇਟਸ ਦੇ ਵਿੱਚ ਤਾਂ USPS ਦੀ ਕਾਰਜਕਾਰੀ ਹੋਰ ਵੀ ਨਿਕੰਮੀ ਜਿਹੜੀ ਉਹ ਸਾਹਮਣੇ ਆ ਰਹੀ ਹੈਗੀ ਆ। ਸੋ ਇਹ ਸਥਿਤੀ ਕਾਫੀ ਜਿਹੜੀ ਗੰਭੀਰ ਜਿਹੜਾ ਰੁੱਖ ਅਖਤਿਆਰ ਕਰ ਸਕਦੀ ਆ ਖਾਸ ਕਰਕੇ ਉਹਨਾਂ ਸੂਬਿਆਂ ਦੇ ਵਿੱਚ ਜਿੱਥੇ ਜਿਹੜਾ ਕਹਿ ਸਕਦੇ ਹਾਂ ਵੀ ਨੈਕ ਟੂ ਨੈਕ ਬਿਲਕੁਲ ਚੋਟੀ ਦਾ ਜਿਹੜਾ ਉਹ ਮੁਕਾਬਲਾ ਹੈਗਾ ਆ ਵੀ ਕਿਹਾ ਨਹੀਂ ਜਾ ਸਕਦਾ ਵੀ ਕੁਛ 100 ਜਾਂ ਕੁਛ 1000 ਵੋਟਾਂ ਦੇ ਨਾਲ ਇੱਧਰ ਉੱਧਰ ਜਿਹੜੀ ਉਹ ਗੱਲ ਚਲੀ ਜਾਵੇ। ਸੋ ਇਸ ਚੀਜ਼ ਨੂੰ ਲੈ ਕੇ ਕਾਫੀ ਰੌਲਾ ਰੱਪਾ ਜਿਹੜਾ ਇਸ ਟਾਈਮ ਪੈ ਰਿਹਾ ਆ। USPS ਨੂੰ ਲੈ ਕੇ ਕਾਫੀ ਵਿਵਾਦ ਜਿਹੜਾ ਉਹ ਭਖਿਆ ਸੀ। ਡੈਮੋਕਰੇਟਸ ਨੇ ਕਦ ਤੋਂ ਹੀ ਇਹ ਰੌਲਾ ਜਿਹੜਾ ਉਹਨਾਂ ਨੇ ਪਾਇਆ ਸੀਗਾ ਵੀ USPS ਦੇ ਵਿੱਚ ਜਾਣ ਬੁੱਝ ਕੇ ਜਿਹੜੇ ਸਲੋ ਡਾਊਨ ਆ ਨਵੇਂ ਜਿਹੜੇ ਆ ਇਹ ਪੋਸਟ ਮਾਸਟਰ ਜਨਰਲ ਆ ਉਹ ਜਿਹੜੇ ਉਹ ਕਰ ਰਹੇ ਨੇ ਅਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਦੇਖਿਆ ਸੀ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਜਿਹੜੀ ਆ ਪੇਸ਼ੀ ਵੀ ਇੱਕ ਹਿਸਾਬ ਦੇ ਨਾਲ ਕਮੇਟੀ ਦੇ ਸਾਹਮਣੇ ਜਿਹੜੀ ਉਹ ਕੀਤੀ ਗਈ ਸੀਗੀ। ਸੋ ਇਹ ਜਿਹੜਾ ਸਾਰਾ ਕੁਛ ਆ ਇਸ ਟਾਈਮ ਇਸ ਨੂੰ ਲੈ ਕੇ ਜਿਹੜਾ ਉਹ ਚੱਲ ਰਿਹਾ ਹੈਗਾ ਆ। ਉੱਧਰ ਜਿਹੜੇ ਗੈਵਿਨ ਨਿਊਸਮ ਨੇ ਉਹਨਾਂ ਦੇ ਉੱਤੇ ਜਿਹੜਾ ਹੁਣ ਇਹ ਚਰਚਾ ਚੱਲ ਰਹੀ ਆ ਵੀ ਉਹਨਾਂ ਨੇ ਆਪਣੇ ਨਿਆਣੇ ਜਿਹੜੇ ਆ ਪ੍ਰਾਈਵੇਟ ਸਕੂਲ ਦੇ ਕਲਾਸਰੂਮਸ ਦੇ ਵਿੱਚ ਜਿਹੜੇ ਉਹ ਘੱਲ ਦਿੱਤੇ ਹੈਗੇ ਨੇ। ਫੇਜ਼ਡ ਇਨ ਅਪਰੋਚ ਦੇ ਤਹਿਤ ਗੈਵਿਨ ਨਿਊਸਮ ਗਵਰਨਰ ਜਿਹੜੇ ਆ ਉਹਨਾਂ ਨੇ ਕਿਹਾ ਆ ਵੀ ਉਹਨਾਂ ਨੇ ਆਪਣੇ ਬੱਚਿਆਂ ਨੂੰ ਜਿਹੜਾ ਉੱਥੇ ਘੱਲਿਆ ਆ ਅਤੇ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਸਕੂਲ ਆ
ਉਹ ਸਟੇਟ ਦੇ ਵਿੱਚ ਅਜੇ ਵੀ ਜਿਹੜੇ ਉਹ ਬੰਦ ਪਏ ਨੇ। ਤਕਰੀਬਨ ਸਾਰੇ ਹੀ ਪਬਲਿਕ ਸਕੂਲ ਜਿਨ੍ਹਾਂ ਦੇ ਵਿੱਚ ਜਿਹੜਾ ਸੈਕਰਾਮੈਂਟੋ ਕਾਊਂਟੀ ਵੀ ਹੈਗੀ ਆ, ਉੱਥੋਂ ਜਿੱਥੇ ਗਵਰਨਰ ਇਸ ਟਾਈਮ ਰਹਿ ਰਹੇ ਨੇ ਉੱਥੇ ਉਹ ਸਾਰੇ ਪਬਲਿਕ ਸਕੂਲ ਬੰਦ ਨੇ। ਪਰ ਆਪਣੇ ਜਿਹੜੇ ਨਿਆਣੇ ਆ ਉਹਨਾਂ ਨੇ ਜਿਹੜੇ ਪ੍ਰਾਈਵੇਟ ਸਕੂਲ ਦੇ ਵਿੱਚ ਸੈਕਰਾਮੈਂਟੋ ਕਾਊਂਟੀ ਦੇ ਵਿੱਚ ਉੱਥੇ ਉਹਨਾਂ ਨੂੰ ਘੱਲਿਆ ਆ, ਅਤੇ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਹਾਈਬ੍ਰਿਡ ਸਕੈਜੂਲ ਦੇ ਤਹਿਤ ਉਹਨਾਂ ਨੂੰ ਉਸ ਦੇ ਵਿੱਚ ਇਨ ਪਰਸਨ ਐਜੂਕੇਸ਼ਨ ਦੇ ਲਈ ਜਿਹੜਾ ਉਹ ਘੱਲਿਆ ਜਾਊਗਾ। ਸੋ ਹੋਰ ਵੀ ਬਹੁਤ ਸਾਰੀਆਂ ਕਾਊਂਟੀਜ਼ ਦੇ ਵਿੱਚ ਇੱਦਾਂ ਲੱਗ ਰਿਹਾ, ਇੱਦਾਂ ਮਹਿਸੂਸ ਹੋ ਰਿਹਾ ਵੀ ਹੋ ਸਕਦਾ ਵੀ ਅਗਲੇ ਮਹੀਨੇ ਤੱਕ ਜਿਹੜੇ ਰੀਓਪਨ ਜਿਹੜੇ ਸਕੂਲ ਆ ਉਹ ਹੋਣਗੇ ਅਤੇ ਇਨ ਪਰਸਨ ਜਿਹੜੀਆਂ ਕਲਾਸਾਂ ਆ ਉਹ ਸ਼ੁਰੂ ਹੋ ਸਕਣਗੀਆਂ। 58 ਦੇ ਵਿੱਚੋਂ 21 ਜਿਹੜੇ ਜ਼ਿਲ੍ਹੇ ਕਹਿ ਲਓ, ਕਾਊਂਟੀਜ਼ ਜਿਹੜੇ ਕਹਿ ਲਓ, ਉੱਥੇ ਕਹਿੰਦੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਆਲਰੇਡੀ ਇਨ ਪਰਸਨ ਇੰਸਟਰਕਸ਼ਨਸ ਜਿਹੜੀਆਂ ਉਹ ਕਿਤੇ ਕਿਤੇ ਚੱਲ ਰਹੀਆਂ ਨੇ, ਜਾਂ ਉਹ ਜਲਦ ਹੀ ਉੱਥੇ ਜਿਹੜੀ ਉਹ ਸ਼ੁਰੂਆਤ ਕਰਨ ਜਾ ਰਹੇ ਹੈਗੇ ਨੇ। ਸੋ ਨਿਊਸਮ ਨੇ ਜਿਹੜਾ ਇਹ ਵੀ ਆਖਿਆ ਵੀ ਉਹਨਾਂ ਨੇ $5.3 ਬਿਲੀਅਨ ਦੀ ਜਿਹੜੀ ਸਟੇਟ ਅਤੇ ਫੈਡਰਲ ਫੰਡਿੰਗ ਆ ਉਹ ਸਕੂਲਜ਼ ਵੱਲ ਜਿਹੜੀ ਉਹ ਘੱਲੀ ਆ, ਤਾਂ ਜੋ ਉਹ ਕੋਵਿਡ-19 ਨੂੰ ਇੱਕ ਹਿਸਾਬ ਦੇ ਨਾਲ ਸਹੀ ਤਰੀਕੇ ਦੇ ਨਾਲ ਜਵਾਬ ਦੇ ਸਕਣ। ਅਤੇ ਨਾਲ ਹੀ ਉਹਨਾਂ ਨੇ 2 ਮਹੀਨੇ ਦਾ ਜਿਹੜਾ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਹੁੰਦਾ ਆ ਉਹ ਵੀ ਡਿਸਟਰੀਬਿਊਟ ਕੀਤਾ ਆ ਇਹਨਾਂ ਸਟੇਟਸ ਨੂੰ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਕੀ ਬਣਦਾ ਆ। ਪਰ ਦਬਾਅ ਜਿਹੜਾ ਸੂਬੇ ਦੇ ਉੱਤੇ ਕਾਫੀ ਜ਼ਿਆਦਾ ਉਹ ਪੈ ਰਿਹਾ ਆ ਵੀ ਜਲਦੀ ਤੋਂ ਜਲਦੀ ਜਿਹੜੇ ਸਕੂਲਜ਼ ਨੂੰ ਰੀਓਪਨ ਕਰਨ ਦੀਆਂ ਜਿਹੜੀਆਂ ਗਾਈਡਲਾਈਨਜ਼ ਆ ਉਹ ਸ਼ੁਰੂ ਕੀਤੀਆਂ ਜਾਣ। ਹਾਲ ਦੀ ਘੜੀ ਰੀਓਪਨਿੰਗ ਕਰਨ ਦੇ ਲਈ, ਮੁੜ ਦੁਬਾਰਾ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਲੈ ਕੇ ਜਾਣ ਦੇ ਲਈ ਨੈਗੋਸੀਏਸ਼ਨਜ਼ ਵੀ ਜਿਹੜੀ ਆ ਉਹ ਸਕੂਲ ਡਿਸਟ੍ਰਿਕਟ ਬੋਰਡਸ ਦੀਆਂ ਅਤੇ ਟੀਚਰਸ ਯੂਨੀਅਨ ਦੇ ਦਰਮਿਆਨ ਜਿਹੜੀਆਂ ਉਹ ਚੱਲ ਰਹੀਆਂ ਨੇ। ਅਜੇ ਵੀ ਬਹੁਤ ਸਾਰੇ ਜਿਹੜੇ ਟੀਚਰਸ ਆ ਇਸ ਜਿਹੜੇ ਪੈਨੇਡੈਮਿਕ ਦੇ ਚੱਲਦਿਆਂ ਆਪਣੇ ਆਪ ਨੂੰ ਸੁਰੱਖਿਅਤ ਜਿਹੜਾ ਉਹ ਮਹਿਸੂਸ ਨਹੀਂ ਕਰ ਰਹੇ ਵੀ ਉਹ ਵਾਪਸ ਸਕੂਲ ਦੇ ਵਿੱਚ ਜਾ ਕੇ ਇਨ ਪਰਸਨ ਕਲਾਸਾਂ ਜਿਹੜੀਆਂ ਉਹ ਲਾਉਣ। ਅਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਜਿਹੜਾ ਹੈਗਾ ਆ। ਅਤੇ ਜਾਂਦੇ ਜਾਂਦੇ ਜੇ ਤੁਹਾਨੂੰ ਸਟਾਕ ਮਾਰਕੀਟ ਦੇ ਬਾਰੇ ਦੱਸਦੇ ਜਾਈਏ ਤਾਂ ਅੱਜ ਇੱਕ ਵਾਰੀ ਫਿਰ ਜਿਹੜੀ ਆ ਡਾਓ ਜੋਨਸ ਆ ਉਸ ਦੇ ਵਿੱਚ ਗਿਰਾਵਟ ਆ ਉਹ ਆਈ ਹੈਗੀ ਆ। ਅਜੇ ਕੱਲ੍ਹ ਬਹੁਤ ਵੱਡਾ ਜਿਹੜਾ ਇੱਕ ਇਕੋਨਮੀ ਨੂੰ ਬੂਸਟ ਵਾਲੀ ਖਬਰ ਆਈ ਸੀ, ਪਰ ਉਸ ਦੇ ਬਾਵਜੂਦ ਵੀ ਜਿਹੜੀ ਮਾਰਕੀਟ ਅੱਜ ਉੱਤੇ ਜਿਹੜੀ ਉਹ ਨਾ ਜਾ ਸਕੀ। ਕੋਵਿਡ ਦੇ ਲਗਾਤਾਰ ਵੱਧਦੇ ਕੇਸਾਂ ਦੇ ਕਰਕੇ ਇਸ ਮਾਰਕੀਟ ਦੇ ਵਿੱਚ ਕਹਿ ਲਓ ਵੀ ਸਟੇਬਿਲਿਟੀ ਜਿਹੜੀ ਉਹ ਘਟੀ ਹੋਈ ਆ। ਲੋਕਾਂ ਦਾ ਵਿਸ਼ਵਾਸ ਥੋੜ੍ਹਾ ਜਿਹਾ ਜਿਹੜਾ ਘਟਿਆ ਆ। ਲੋਕ ਇਸੇ ਲਈ ਡਾਲਰ ਜਿਹੜੇ ਉਹ ਆਪਣੇ ਇਸ ਦੇ ਵਿੱਚੋਂ ਕਢਾ ਰਹੇ ਨੇ। ਸੋ ਡਾਓ ਜੋਨਸ 0.5% ਤੋਂ ਵੱਧ ਦੀ ਗਿਰਾਵਟ ਜਿਹੜੀ ਇਸ ਦੇ ਵਿੱਚ ਹੋਈ, 157 ਪੁਆਇੰਟ ਡਿੱਗਾ, 26,501 ਦੇ ਉੱਤੇ ਇਹ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ 274 ਪੁਆਇੰਟਾਂ ਦੀ ਗਿਰਾਵਟ ਆਈ, 10,911 ਦੇ ਉੱਤੇ ਇਹ ਕਲੋਜ਼ ਹੋਇਆ। S&P ਦੇ ਵਿੱਚ 40 ਪੁਆਇੰਟ ਡਿੱਗੇ, 3270 ਦੇ ਉੱਤੇ ਇਹ ਕਲੋਜ਼ ਹੋਇਆ। ਸੋਨੇ ਦੀ ਕੀਮਤ $1,878 ਪ੍ਰਤੀ ਆਊਂਸ ਜਿਹੜੀ ਆ ਉਹ ਰਹੀ ਹੈਗੀ ਆ। ਸੋ ਇੱਕ $US ਦੀ ਕੀਮਤ 74 ਰੁਪਈਏ 55 ਪੈਸੇ ਭਾਰਤੀ ਰੁਪਈਏ ਦੇ ਮੁਕਾਬਲੇ ਜਿਹੜੀ ਉਹ ਰਹੀ ਆ। ਉੱਧਰ ਇੱਕ $US ਦੀ ਕੀਮਤ ਕੈਨੇਡੀਅਨ ਡਾਲਰ ਦੇ ਮੁਕਾਬਲੇ $1.33 ਰਹੀ ਆ। ਅਤੇ ਇੱਥੇ ਹੀ ਜਿਹੜਾ ਆ ਹੁਣ ਆਪਾਂ ਅੱਜ ਦਾ ਪ੍ਰੋਗਰਾਮ ਸਮਾਪਤ ਕਰਦੇ ਹਾਂ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।